ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸੱਜਣੋ ਤੇ ਮਿੱਤਰੋ, ਦੂਜੀ ਆਲਮੀ ਪੰਜਾਬੀ ਸਾਂਝ ਕਾਨਫਰੰਸ ਦੇ ਬਾਰੇ ਨਾਲ ਅਸੀਂ ਵਕਤਨ ਫਕਤਨ ਤੁਹਾਡੀ ਰਾਏ ਲੈ ਰਹੇ ਹਾਂ। ਤੁਹਾਡੀ ਰਹਿਨੁਮਾਈ ਸਾਡੇ ਲਈ ਮਾਮਲਾਤ ਨੂੰ ਬਿਹਤਰੀ ਵੱਲ ਲਿਜਾਣ ਦਾ ਇੱਕ ਵੱਡਾ ਹਵਾਲਾ ਹੈ। ਪਿਛਲੇ ਦਿਨੀ ਯੂਕੇ ਵਾਸਤੇ ਇੱਕ ਸੱਜਣ ਪਿਆਰੇ ਨੇ ਇਹ ਤਜਵੀਜ਼ ਦਿੱਤੀ ਸੀ ਕਿ ਸਾਨੂੰ ਇਸ ਕਾਨਫਰੰਸ ਵਿੱਚ ਅਦਬੀ, ਸਕਾਫਤੀ ਤੇ ਸਿਆਸੀ ਰੰਗ ਦੇ ਨਾਲ ਨਾਲ ਕਾਰੋਬਾਰੀ ਹਵਾਲਾ ਵੀ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ, ਕਿਉਂ ਜੋ ਪੰਜਾਬ ਵਿੱਚੋਂ ਆਏ ਬਿਜ਼ਨਸਮੈਨ ਦੁਨੀਆ ਦੀਆਂ ਵੱਡੀਆਂ ਮਾਇਸ਼ਤਾਂ ਵਿੱਚ ਭਰਪੂਰ ਹਿੱਸਾ ਪਾ ਰਹੇ ਨੇ। ਇਹਦੇ ਨਾਲ ਨਾਲ ਸਾਡੇ ਦੇਸ਼ ਪੰਜਾਬ ਦੇ ਪੁੱਤਰਾਂ ਦੁਨੀਆ ਨੂੰ ਇਹ ਸੋਚ ਨਾਲ ਨਵਾਜ਼ਿਆ ਹੈ ਜਿਹੜੀ ਹਰ ਖੇਤਰ ਵਿੱਚ ਵੱਡੀ ਤਬਦੀਲੀ ਦਾ ਸਬਬ ਬਣਦੀ ਹੈ। ਮੈਂ ਇਹਨਾਂ ਦੋਸਤਾਂ ਦੀ ਇਸ ਰਾਏ ਨਾਲ ਮੁਕੰਮਲ ਤੌਰ 'ਤੇ ਮੁਤਫਿਕ ਹਾਂ ਕਿ ਦੇਸ਼ ਪੰਜਾਬ ਦੇ ਪੁੱਤਰਾਂ ਹਰ ਜ਼ਮਾਨੇ ਤੇ ਹਰ ਦੌਰ ਵਿੱਚ ਦੁਨੀਆ ਨੂੰ ਅਜਿਹੀ ਰਾਹ ਵਿਖਾਈ ਜਿੱਥੇ ਕਾਮਯਾਬੀ ਉਹਨਾਂ ਦੇ ਮੁੰਤਜ਼ਰ ਸੀ। ਕੋਈ ਸਾਇੰਸ ਦੀ ਗੱਲ ਕਰ ਲਵੇ, ਰਿਆਜ਼ੀ ਜਾਂ ਫਿਰ ਫਲਸਫੇ ਦੀ, ਦੇਸ਼ ਪੰਜਾਬ ਦੇ ਪੁੱਤਰ ਹਰ ਖੇਤਰ ਵਿੱਚ ਆਪਣਾ ਨਾਂ ਉੱਚਾ ਕਰ ਗਿਆ। ਹੁਣ ਜਦ ਬਿਜ਼ਨਸ ਦਾ ਹਵਾਲਾ ਜ਼ੇਰੇ ਬਾਸ ਹੈ ਤਾਂ ਸਾਨੂੰ ਦੁਨੀਆ ਦੀਆਂ ਤਗੜੀਆਂ ਮਾਇਸ਼ਤਾਂ ਵਿੱਚ ਦੇਸ਼ ਪੰਜਾਬ ਦਾ ਬੜਾ ਹੀ ਮਜ਼ਬੂਤ ਹਵਾਲਾ ਹਾਲੀ ਦਿੰਦਾ ਹੈ। ਖਾਸ ਕਰ ਯੂਕੇ, ਕੈਨੇਡਾ, ਅਮਰੀਕਾ, UAE ਤੇ ਇਟਲੀ ਦੇ ਮੁਲਕਾਂ ਵਿੱਚ ਬਿਜ਼ਨਸ ਕਮਿਊਨਿਟੀ ਵਿੱਚ ਪੰਜਾਬੀਆਂ ਦਾ ਵੱਡਾ ਨਾਂ ਹੈ। ਇਹਨਾਂ ਮੁਲਕਾਂ ਵਿੱਚ ਰੀਅਲ estate ਦਾ ਬਿਜ਼ਨਸ ਹੋਵੇ, ਟਰਾਂਸਪੋਰਟ, ਰੈਸਟੋਰੈਂਟ, ਫੂਡ ਚੇਨਸ ਜਾਂ ਫਿਰ ਟੈਕਸਟਾਈਲ ਨੂੰ ਇੰਪੋਰਟ ਕਰਨਾ, ਇਹ ਪੰਜਾਬੀਆਂ ਦੇ ਅਜਿਹੇ ਕਾਰੋਬਾਰ ਨੇ ਜਿਨ੍ਹਾਂ ਵਿੱਚ ਉਹਨਾਂ ਦਾ ਸਿੱਕਾ ਹਰ ਬਜ਼ਾਰੇ ਠੋਕ ਵਜਾ ਕੇ ਚੱਲਦਾ ਹੈ। ਤੀਜੇ ਪੰਜਾਬ ਵਿੱਚ ਵਸਣ ਵਾਲੇ ਤੇ ਲਹਿੰਦੇ ਪੰਜਾਬ ਦੇ ਭੈਣ ਭਰਾ ਆਪਣੇ ਮੁਲਕ ਵਿੱਚ ਵੱਡੀ ਰਕਮ ਘੱਲ ਕੇ ਮੁਲਕੀ ਮੈਸ਼ੀਅਤ ਨੂੰ ਮਜ਼ਬੂਤ ਕਰ ਰਹੇ ਨੇ। ਮੈਂ ਜਦ ਵੀ ਯੂਕੇ ਗਿਆ ਹਾਂ, ਮੈਨੂੰ ਵੱਖੋ ਵੱਖ ਕਾਰੋਬਾਰਾਂ ਨਾਲ ਜੁੜੇ ਹੋਏ ਪੰਜਾਬੀਆਂ ਨੇ ਸਿਰ ਅੱਖਾਂ 'ਤੇ ਬਿਠਾਇਆ। ਇਹਦੀ ਵਜ੍ਹਾ ਇਹ ਸੀ ਕਿ ਉਹ ਅੱਜ ਵੀ ਆਪਣੇ ਦੇਸ਼ ਤੇ ਪੰਜ ਦਰਿਆਵਾਂ ਦੀ ਧਰਤੀ ਨਾਲ ਉਂਝ ਹੀ ਜੁੜੇ ਹੋਏ ਨੇ ਜਿਵੇਂ ਇੱਥੇ ਵਸਦੇ ਜੁੜ ਰੱਖਦੇ ਨੇ। ਮੈਂ ਪਹਿਲਾਂ ਵੀ ਜੁਮਲਾ ਆਖਿਆ ਸੀ, ਅੱਜ ਫਿਰ ਆਖ ਰਿਹਾ ਹਾਂ ਕਿ ਪੰਜਾਬ ਵਿੱਚੋਂ ਜਾਣ ਵਾਲੇ ਇਸ ਧਰਤੀ ਨੂੰ ਜ਼ਰੂਰ ਛੱਡ ਜਾਂਦੇ ਨੇ, ਪਰ ਪੰਜਾਬ ਉਹਨੂੰ ਕਦੇ ਨਹੀਂ ਛੱਡਦਾ। ਪੰਜਾਬ ਉਹਨਾਂ ਦੇ ਦਿਲ 'ਚ ਹਮੇਸ਼ਾ ਜ਼ਿੰਦਾ ਰਹਿੰਦਾ ਹੈ। ਪੰਜਾਬ ਦੀਆਂ ਹਵਾਵਾਂ ਤੇ ਖੁਸ਼ਬੂਆਂ ਉਹਨਾਂ ਨੂੰ ਆਪਣੇ ਆਪ ਤੋਂ ਦੂਰ ਨਹੀਂ ਹੋਣ ਦਿੰਦੀਆਂ। ਤੁਸੀਂ ਵੇਖੋ, ਪਹਿਲੀ ਆਲਮੀ ਪੰਜਾਬੀ ਸਾਂਝ ਕਾਨਫਰੰਸ ਜਦੋਂ ਮੈਨਚੈਸਟਰ ਵਿੱਚ ਹੋ ਰਹੀ ਸੀ, ਅਸੀਂ ਗੋਮਗੋ ਦੀ ਕੈਫੀਅਤ ਵਿੱਚ ਸਾਂ ਕਿ ਸ਼ਾਇਦ ਪੰਜਾਬੀ ਪਿਆਰੇ ਆਪਣੀ ਮਸਰੂਫੀਆਤ ਛੱਡ ਕੇ ਇਹਦੇ ਵਿੱਚ ਰੱਦ ਕਰਨ, ਜਾਂ ਫਿਰ ਸ਼ਾਇਦ ਉਹਨਾਂ ਕੋਲ ਆਪਣੇ ਦੇਸ਼ ਦੀ ਧਰਤੀ ਨਾਲ ਜੁੜ ਕੇ ਕਲਚਰ ਦੇ ਰੰਗ ਮਨਾਉਣ ਦਾ ਟਾਈਮ ਹੀ ਨਾ ਹੋਵੇ। ਪਰ ਜਦੋਂ ਇਹ ਕਾਨਫਰੰਸ ਹੋਈ ਤਾਂ ਨਾ ਸਿਰਫ ਅਸੀਂ ਹੈਰਾਨ ਰਹਿ ਗਏ, ਬਲਕਿ ਯੂਕੇ ਵਸਣ ਵਾਲੇ ਪੰਜਾਬੀਆਂ ਨੇ ਵੀ ਅਜਿਹਾ ਰੰਗ ਲਾਇਆ ਕਿ ਸਾਡੇ ਤੋਂ ਇਨਸਾਮਾਤ ਸੰਭਾਲਣੇ ਮੁਸ਼ਕਿਲ ਹੋ ਗਿਆ। ਜਿੱਥੇ 300 ਬੰਦੇ ਦਾ ਨਿਜ਼ਾਮ ਸੀ, ਸਾਨੂੰ 500 ਤੋਂ ਵੱਧ ਮਿੱਤਰ ਪਿਆਰ ਦੀ ਸੰਭਾਲ ਕਰਨੀ ਪਈ। ਮੈਂ ਆਪ ਆਪਣੇ ਮਿੱਤਰਾਂ ਨਾਲ ਰਲ ਕੇ ਅਜ਼ਾਫੀ ਕੁਰਸੀਆਂ ਲਾਈਆਂ, ਖਾਣ ਪੀਣ ਦਾ ਇੰਤਜ਼ਾਮ ਕੀਤਾ, ਫਿਰ ਸੱਜਣਾਂ ਦੀ ਮੇਜ਼ਬਾਨੀ ਵੀ ਕੀਤੀ। ਇਹਦੇ ਵਿੱਚ ਉਹ ਲੋਕ ਵੀ ਸਨ ਜਿਹੜੇ ਬਹਿਰੇ ਬਣ ਕੇ ਕੰਮ ਕਰਦੇ ਸਨ ਤੇ ਉਹ ਆਪਣੇ ਆਪਣੇ ਖੇਤਰ ਦਾ ਉੱਚਾ ਨਾਂ ਸਨ। ਸਾਬਰ ਰਜ਼ਾ ਹੋਵੇ, ਜ਼ਾਹਿਦ ਹਸਨ, ਭੈਣ ਰਜ਼ੀਆ ਚੌਧਰੀ, ਮਨਸੂਰ ਅਫਾਕ ਜਾਂ ਅਹਿਸਾਨ ਸ਼ਾਹਿਦ ਬਾਰੀ, ਇਹ ਸਭ ਲੋਕ ਆਪਣੇ ਆਪਣੇ ਖੇਤਰ ਵਿੱਚ ਆਪਣੀ ਵੱਡੀ ਪਛਾਣ ਰੱਖਦੇ ਨੇ। ਪਰ ਜਦ ਦੇਸ਼ ਪੰਜਾਬ ਦੀ ਮੇਜ਼ਬਾਨੀ ਦੀ ਗੱਲ ਆਈ ਤੇ ਇਹਨਾਂ ਨੇ ਕੋਈ ਕਮੀ ਨਹੀਂ ਰਹਿਣ ਦਿੱਤੀ। ਸੱਜਣ ਪਿਆਰਿਓ, ਦੇਸ਼ ਪੰਜਾਬ ਨਾਲ ਜੁੜ ਰੱਖਣ ਵਾਲੇ ਕਾਰੋਬਾਰੀ ਲੋਕਾਂ ਨੂੰ ਭਰਵਾਂ ਸੱਦਾ ਹੈ ਕਿ ਉਹ ਸਾਡੇ ਨਾਲ ਮਿਲ ਕੇ, ਸਾਡੇ ਨਾਲ ਰਲ ਕੇ ਇਸ ਕਾਨਫਰੰਸ ਇੱਕ ਪੂਰਾ ਹਿੱਸਾ ਆਪਣੇ ਨਾਮੇ ਲਾਉਣ। ਉਹਨਾਂ ਦਾ ਤਾਲੁਕ ਜਿਸ ਵੀ ਕਾਰੋਬਾਰ ਨਾਲ ਹੈ, ਉਹ ਆਪਣੀ ਸ਼ਮੂਲੀਅਤ ਨੂੰ ਮੁਮਕਿਨ ਬਣਾ ਕੇ ਇਸ ਹਵਾਲੇ ਨਾਲ 2 ਤੋਂ ਜ਼ਿਆਦਾ ਸੈਸ਼ਨ ਕਰਵਾ ਕੇ ਨਵੀਂ ਨਸਲ ਨੂੰ ਅਜਿਹਾ ਰਾਹ ਵਿਖਾਉਣ ਜਿਹਦੇ ਉੱਤੇ ਟੁਰ ਕੇ ਉਹ ਕਾਮਯਾਬੀ ਦੀ ਮੰਜ਼ਿਲ ਤੇ ਕਰ ਸਕਣ। ਇਹਦੇ ਨਾਲ ਨਾਲ ਸਾਡੇ ਕਾਮਯਾਬ ਲੋਕ ਆਪਣੀ ਕਾਮਯਾਬੀ ਦੀ ਕਹਾਣੀ ਵੀ ਸੁਣਾਉਣ ਜਿਹੜੀ ਦੂਜਿਆਂ ਲਈ ਕਾਮਯਾਬੀ ਦੀ ਜ਼ਮਾਨਤ ਤੇ ਰੋਡ ਮੈਪ ਬਣ ਸਕਦੀ ਹੈ। ਖਾਸ ਕਰ ਜਦ ਅਸੀਂ ਯੂਕੇ ਤੇ ਕੈਨੇਡਾ ਸਣੇ ਅਮਰੀਕਾ ਦੀ ਗੱਲ ਕਰਦੇ ਹਾਂ ਤੇ ਉਦੋਂ ਸਾਨੂੰ ਵਿਖਾਈ ਦਿੰਦਾ ਹੈ ਕਿ ਟਰਾਂਸਪੋਰਟ ਤੇ ਖਾਣ ਪੀਣ ਦੇ ਬਿਜ਼ਨਸ ਜੁੜੇ ਪੰਜਾਬੀਆਂ ਲਈ ਆਪਣੀ ਮਹਾਰਤ ਦਾ ਲੋਹਾ ਹਰ ਤਰ੍ਹਾਂ ਬਣਵਾਇਆ ਹੈ। ਅਸੀਂ ਸੋਚਦੇ ਹਾਂ ਕਿ ਖਾਣ ਪੀਣ ਤੇ ਟਰਾਂਸਪੋਰਟ ਦੇ ਬਿਜ਼ਨਸ ਨਾਲ ਜੁੜੇ ਹੋਏ ਮਿੱਤਰ ਪਿਆਰਿਆਂ ਨਾਲ ਵੱਖੋ ਵੱਖ ਸੈਸ਼ਨ ਤਰਤੀਬ ਦੇ ਕੇ ਜਿਨ੍ਹਾਂ ਵਿੱਚ ਇਹਨਾਂ ਦੋਵਾਂ ਕਾਰੋਬਾਰਾਂ ਨੂੰ ਮੁਕੰਮਲ ਖੋਲ੍ਹ ਕੇ ਬਿਆਨ ਕੀਤਾ ਜਾਏ। ਇਹ ਵੀ ਦੱਸਿਆ ਜਾਏ ਕਿ ਕਾਮਯਾਬ ਬਿਜ਼ਨਸ ਦੇ ਲਈ ਕਿਹੜੀ ਸ਼ੈ ਦੀ ਲੋੜ ਹੈ, ਕਿਵੇਂ ਤੁਸੀਂ ਜ਼ੀਰੋ ਤੋਂ ਸ਼ੁਰੂ ਕਰਕੇ ਕਾਮਯਾਬੀ ਦੇ ਅਰੂਜ 'ਚ ਕਰ ਸਕਦੇ ਹੋ। ਇਸ ਸਵਾਲ ਨਾਲ ਮੈਂ ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਆਂ ਨੂੰ ਦਾਅਵਤ ਦਿੰਦਾ ਹਾਂ ਕਿ ਆਪਣੀ ਪ੍ਰੋਫਾਈਲ ਲੈ ਕੇ, ਆਪਣੀ ਪ੍ਰੋਫਾਈਲ ਦੇ ਨਾਲ ਨਾਲ ਆਪਣੀ ਮੌਜੂਦਗੀ ਮੁਮਕਿਨ ਬਣਾ ਕੇ ਸਾਡੀ ਟੀਮ ਨਾਲ ਰਾਬਤਾ ਕਰਨ। ਤੁਸੀਂ ਮੇਰੇ ਨਾਲ ਬੜਾ ਰਾਸਤੇ ਦੀ ਗੱਲ ਕਰ ਸਕਦੇ ਹੋ ਤੇ ਯੂਕੇ ਵਾਸਤੇ ਸਾਬਰ ਰਜ਼ਾ, ਰਜ਼ੀਆ ਚੌਧਰੀ, ਵੀਰ ਮਨਸੂਰ ਅਫਾਕ ਦੇ ਨਾਲ ਵੀ ਰਾਬਤਾ ਕਰ ਸਕਦੇ ਹੋ। ਤੁਸੀਂ ਆਓਗੇ ਤੇ ਦੇਸ਼ ਪੰਜਾਬ ਦੀ ਕਾਮਯਾਬੀ ਦੁਨੀਆ ਦੇ ਸਾਹਮਣੇ ਇਹ ਸਾਬਤ ਕਰੇਗੀ ਕਿ ਪੰਜਾਬੀ ਬੋਲਣ ਵਾਲੇ ਕਿਸੇ ਤੋਂ ਘੱਟ ਨਹੀਂ। ਤੁਹਾਡਾ ਯੋਗਦਾਨ ਪਏਗਾ ਤੇ ਪੰਜਾਬੀ ਕਾਨਫਰੰਸ ਨੂੰ 4 ਸਾਲ ਲੱਗ ਜਾਣਗੇ।
ਤੁਹਾਡੀ ਮੌਜੂਦਗੀ ਇਸ ਕਾਨਫਰੰਸ ਦੀ ਕਾਮਯਾਬੀ ਦੀ ਜ਼ਮਾਨਤ ਹੋਏਗੀ, ਕਿਉਂ ਜੇ ਕਾਮਯਾਬ ਲੋਕ ਜਿਸ ਥਾਂ 'ਤੇ ਬੈਠਦੇ ਨੇ ਉੱਥੇ ਨਾਕਾਮੀ ਦਾ ਤਸੱਵਰ ਹੀ ਖਤਮ ਹੋ ਜਾਂਦਾ ਹੈ। ਇਹਦੇ ਨਾਲ ਤੁਸੀਂ ਸਾਨੂੰ ਇਸ ਬਾਰੇ ਆਪਣੀ ਰਾਏ ਨਾਲ ਵੀ ਆਗਾਹ ਕਰੋ ਤੇ ਹੋਰ ਵੀ ਗਾਈਡ ਕਰੋ ਕਿ ਅਸੀਂ ਇਸ ਦੇ ਇਲਾਵਾ ਕਿਹੜੇ ਅਜਿਹੇ ਸੈਸ਼ਨ ਇਸ ਕਾਨਫਰੰਸ ਸ਼ਾਮਲ ਕਰ ਸਕਦੇ ਹਾਂ ਜਿਹਦੇ ਸਾਡੀ ਪੰਜਾਬੀ ਕਮਿਊਨਿਟੀ ਨਾਲ ਤਾਲੁਕ ਬਹੁਤ ਗੂੜਾ ਹੋਵੇ। ਸੱਜਣ ਪਿਆਰਿਓ, ਇਹ ਵੱਖਰੀ ਗੱਲ ਹੈ ਕਿ ਆਲਮੀ ਹਾਲਾਤ ਮੁਸਲਸਲ ਗੰਭੀਰ ਹੋ ਰਹੇ ਨੇ, ਪਰ ਹਾਲੇ ਤੱਕ UK ਤੱਕ ਜਾਣਾ, ਉੱਥੇ ਇਕੱਠ ਕਰਨਾ ਕੋਈ ਮਸਲਾ ਨਹੀਂ। ਇਨਸ਼ਾਅੱਲਾ ਤਾਲਾ ਉਮੀਦ ਹੈ ਕਿ ਆਉਣ ਵਾਲੇ ਦਿਨ ਚੰਗੀਆਂ ਖਬਰਾਂ ਲੈ ਕੇ ਆਉਣਗੇ, ਜੰਗ ਰੁਕੇਗੀ ਤੇ ਅਮਨ ਬਹਾਲ ਹੋਵੇਗਾ। ਅਸੀਂ ਅਮਨ ਦੇ ਹਵਾਲੇ ਨਾਲ ਹਰ ਫੋਰਮ ਉੱਤੇ ਆਵਾਜ਼ ਚੁੱਕ ਰਹੇ ਹਾਂ। ਤੁਸੀਂ ਵੀ ਆਪਣੀ ਹਸੀਅਤ ਦੇ ਮੁਤਾਬਕ ਅਮਨ ਤੇ ਭਾਈਚਾਰੇ ਦੀ ਗੱਲ ਕਰੋ। ਜੰਗਾਂ ਨਾ ਸਾਡੇ ਬਜ਼ੁਰਗਾਂ ਦਾ ਪੈਗਾਮ ਨੇ ਤੇ ਨਾ ਹੀ ਇਹ ਇਨਸਾਨੀਅਤ ਲਈ ਕਿਸੇ ਵੱਡੇ ਸਾਹਨੇ ਤੋਂ ਘੱਟ ਨੇ। ਅਸੀਂ ਉਮੀਦ ਕਰਦੇ ਹਾਂ ਕਿ ਈਰਾਨ, ਅਮਰੀਕਾ, ਇਸਰਾਈਲ ਜੰਗ ਛੇਤੀ ਖਤਮ ਹੋ ਜਾਏ। ਜਿਹੜਾ ਖਸਾਰਾ ਪੂਰੀ ਦੁਨੀਆ ਦੀ ਮਾਇਸ਼ਤ ਬਰਦਾਸ਼ਤ ਕਰ ਰਹੀ ਹੈ, ਇਹਦਾ ਛੇਤੀ ਖਾਤਮਾ ਹੋ ਜਾਏ। ਅੱਜ ਲਈ ਇੰਨਾ ਹੀ। ਇਸ ਦੁਆ ਨਾਲ ਇਜਾਜ਼ਤ ਦਿਓ ਕਿ ਰੱਬ ਸੋਹਣਾ ਸਾਡੇ ਦੇਸ਼ ਪੰਜਾਬ ਉੱਤੇ ਆਪਣੀ ਰਹਿਮਤਾਂ ਤੇ ਬਰਕਤਾਂ ਦੀ ਛਾਂ ਰੱਖੇ। ਇੱਥੇ ਬੀਤਣ ਵਾਲਾ ਹਰ ਪਲ, ਹਰ ਲਮਹਾ ਖੈਰ ਦੀਆਂ ਖਬਰਾਂ ਲੈ ਕੇ ਆਵੇ। ਮੇਰੇ ਦੇਸ਼ ਦੇ ਹਰ ਜੀਅ ਨੂੰ ਖੁਸ਼ੀਆਂ ਨਸੀਬ ਹੋਣ। ਇੰਸ਼ਾਅੱਲਾ ਕਿਸੇ ਨੂੰ ਤੱਤੀ ਹਵਾ ਨਾ ਲੱਗੇ। ਇੰਸ਼ਾਅੱਲਾ ਵਸਦਾ ਰਵੇ ਮੇਰਾ ਦੇਸ਼ ਪੰਜਾਬ, ਵਸਣ ਮੇਰੇ ਇਸ ਭੈਣ ਭਰਾ ਤੇ ਵਸਦਾ ਰਵੇ ਸੋਹਣਾ ਪਾਕਿਸਤਾਨ। ਕੱਲ ਫੇਰ ਮਿਲਾਂਗੇ, ਕਿਸੇ ਨਵੇਂ ਮੌਜੂ ਨਾਲ ਵਿਚਾਰ ਸਾਂਝੇ ਕਰਾਂਗੇ। ਅੱਜ ਲਈ ਇੰਨਾ ਹੀ। ਮੈਨੂੰ ਇਜਾਜ਼ਤ ਦਿਓ। ਰੱਬ ਰੱਖਾ।